व्यूअर्स वेलकम बैक टू प्रोग्राम। सो व्यूअर्स गलबात करन जा रहे हैं कि अमरीकन FBI ਅਤੇ ਹੋਰ ਏਜੰਸੀਆਂ ਵੱਲੋਂ ਆਪਣੇ ਇੰਟਰਨੈਸ਼ਨਲ ਹਾਰਡਬਾਲ ਆਪਰੇਸ਼ਨ ਰਾਹੀਂ ਜੋ ਤੱਥ ਉਜਾਗਰ ਕੀਤੇ ਗਏ ਹਨ ਉਹ ਭਾਰਤੀ ਏਜੰਸੀਆਂ ਦੀ ਗੰਦੀ ਖੇਡ ਨੂੰ ਉਜਾਗਰ ਕਰਦੇ ਹਨ। ਸੋ ਭਾਰਤੀ ਏਜੰਸੀਆਂ ਵੱਲੋਂ ਟ੍ਰਾਂਸਨੈਸ਼ਨਲ ਕ੍ਰਾਈਮ ਰਾਹੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ। ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਵੱਲੋਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਇਹ ਮੰਗ ਕੀਤੀ ਗਈ ਹੈ ਕਿ ਇਹਨਾਂ ਕਾਨੂੰਨੀ ਅਪਰਾਧਾਂ ਪਿੱਛੇ ਲੁਕੇ ਭਾਰਤੀ ਚਿਹਰਿਆਂ ਨੂੰ ਐਕਸਟ੍ਰੈਡਾਈਟ ਕਰਕੇ ਅਮਰੀਕਾ ਲਿਆਂਦਾ ਜਾਵੇ ਅਤੇ ਜਵਾਬਦੇਹ ਬਣਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਮਝਦੇ ਹਾਂ ਵੀ ਬੇਸ਼ੱਕ ਸ਼ਾਇਦ ਅਸੀਂ ਆਪਣਾ ਉਹ ਫਰਜ਼ ਨਾ ਵੀ ਪੂਰਾ ਕਰ ਰਹੇ ਹੋਈਏ, ਡਾਇਸਪੋਰਾ ਸਿੱਖ ਕਮਿਊਨਿਟੀ ਜਿਹੜੀ ਕਿ ਉਹ ਕਰ ਸਕਦੀ ਹੈ, ਪਰ ਜਦੋਂ ਅਸੀਂ ਅਕਾਲ ਪੁਰਖ ਦੀ ਕਲਾ, ਗੁਰੂ ਦੀ ਕਲਾ, ਸਿੱਖ ਕੌਮ ਦੇ ਉੱਤੇ 10ਵੇਂ ਪਾਤਸ਼ਾਹ ਦੀ ਰਹਿਮਤ ਇਹਨਾਂ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਔਰ ਸਮਝਦੇ ਹਾਂ ਕਿ ਸਮੇਂ-ਸਮੇਂ ਇਸ ਕਿਸਮ ਦਾ ਕੁਝ ਵਾਪਰ ਜਾਂਦਾ ਹੈ ਜਿੱਥੇ ਜੇ ਸਾਡੇ ਕਦਮਾਂ ਦੇ ਵਿੱਚ ਕੋਈ ਕਮਜ਼ੋਰੀ ਵੀ ਹੈ ਜਾਂ ਉਸ ਦੇ ਵਿੱਚ ਕੋਈ ਢਿੱਲ-ਮੱਠ ਵੀ ਹੈ ਤੇ ਉਹ ਅਕਾਲ ਪੁਰਖ ਦੀ ਕਲਾ ਰਾਹੀਂ ਵਾਪਰਿਆ ਕੋਈ ਵਾਕਿਆ ਉਸ ਚਾਲ ਨੂੰ ਹੋਰ ਤਿੱਖਿਆਂ ਕਰ ਦਿੰਦਾ। ਅਸੀਂ ਦੇਖਿਆ ਕਿ ਕਿਵੇਂ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਲਗਭਗ 3 ਵਰ੍ਹੇ ਪਹਿਲਾਂ ਜੋ ਇਹਨਾਂ ਨੇ ਕਾਰਾ 7 ਮਈ ਨੂੰ 6 ਮਈ 2023 ਨੂੰ ਲਾਹੌਰ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, ਫਿਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਆਲਮੋਸਟ ਉਹਨਾਂ ਦਿਨਾਂ ਦੇ ਵਿੱਚ ਹੀ ਗੁਰਪਤਵੰਤ ਪੰਨੂ ਮਰਡਰ ਜਿਹੜਾ ਇਹਨਾਂ ਦਾ ਪਲਾਟ ਸੀ, ਜਿਹੜੀ ਕਹਾਣੀ ਹੁਣ ਜਗਜ਼ਾਰ ਹੈ ਇੰਟਰਨੈਸ਼ਨਲ ਮੀਡੀਆ ਦਾ, ਇਹਨਾਂ 3 ਵਰ੍ਹਿਆਂ ਦੇ ਵਿੱਚ ਜਿਹੜਾ ਉਹ ਸ਼ਿੰਗਾਰ ਬਣੀ ਰਹੀ ਹੈ। ਔਰ ਇਵੈਂਚੁਅਲੀ ਉਹ ਨਿਖਲ ਗੁਪਤਾ ਜਿਸ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ ਗਿਆ ਅਮਰੀਕਾ, ਨਿਊਯਾਰਕ ਟਰਾਇਲ ਚੱਲਿਆ, ਉਹਦਾ ਕਬੂਲਨਾਮਾ ਉਹਦਾ ਸਾਹਮਣੇ ਆਇਆ ਕਿ ਕਿਵੇਂ ਇਸ ਦੇ ਵਿੱਚ ਰਾਜ ਸਿੱਧੇ ਤੌਰ ਦੇ ਉੱਤੇ ਇਨਵੋਲਵ ਸੀ। ਲੇਕਿਨ ਇਹ ਕੈਨੇਡਾ ਦੇ ਵਿੱਚ ਹਕੂਮਤ ਬਦਲੀ, ਜਸਟਿਨ ਟਰੂਡੋ ਦੀ ਥਾਂ ਮਾਰਕ ਕਾਰਨੀ ਨੇ ਲਈ, ਭਾਵੇਂ ਸਰਕਾਰ ਲਿਬਰਲ ਦੀ ਬਣੀ, ਉਹਨਾਂ ਨੇ ਟੋਟਲ ਯੂ ਟਰਨ ਮਾਰਦਿਆਂ ਆਲਮੋਸਟ ਆਪਣੇ ਹੱਥ ਧੋ ਲਏ। ਜੋ ਵੀ ਭਾਰਤੀ ਪਾਪ ਸੀ ਉਹਨਾਂ ਨੂੰ ਉਜਾਗਰ ਕਰਨ ਦੀ ਥਾਂ ਟ੍ਰੇਡ ਡੀਲ ਜਿਹਦੀ ਹੁਣ ਦੂਸਰੀ ਤੀਸਰੀ ਸਟੇਜ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਔਰ ਟੋਟਲ ਡਿਨਾਇਲ ਦੇ ਵਿੱਚ, ਇਹਦੇ ਬਾਵਜੂਦ ਕਿ RCMP ਜਾਂ ਸੀਸਸ ਦੀਆਂ ਰਿਪੋਰਟਸ ਟੋਟਲੀ ਅੱਜ ਵੀ ਉਸ ਲਾਈਨ ਦੇ ਉੱਤੇ ਹੀ ਰਹੀਆਂ ਨੇ ਹੁਣ ਤੱਕ। ਜਨਵਰੀ 2026 ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਭਾਈ ਵਧਿਆ ਔਰ ਉਹਨਾਂ ਦੇ ਆਪਣੇ ਕਮਿਸ਼ਨ, ਜਸਟਿਸ ਹੌਕ ਕਮਿਸ਼ਨ, ਕਿੰਨੀਆਂ ਰਿਪੋਰਟ। ਲੇਕਿਨ ਪਿਛਲੇ ਹਫ਼ਤੇ ਜਿਹਦੇ ਤੇ ਅਸੀਂ ਡੀਟੇਲ 2 ਪ੍ਰੋਗਰਾਮ ਕੀਤੇ ਔਰ ਸਾਡੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ, ਹਾਰਡਬਾਲ ਆਪਰੇਸ਼ਨ ਹਾਰਡਬਾਲ, ਜਿਹੜਾ ਇੰਟਰਕੰਟੀਨੈਂਟਲ ਆਪਰੇਸ਼ਨ ਸੀ ਜਿਹਨੂੰ ਲੀਡ ਅਮਰੀਕਾ ਦੀ FBI ਨੇ, ਜ਼ਾਹਰ ਹੈ ਉਹਦੇ ਵਿੱਚ ਨਾਰਕੋਟਿਕ ਔਰ ਡਰੱਗਸ ਔਰ ਦੂਸਰੀਆਂ ਤੀਸਰੀਆਂ ਇਨਫੋਰਸਮੈਂਟ ਏਜੰਸੀਜ਼ ਵੀ ਇਨਵੋਲਵ, ਕੈਨੇਡਾ ਦੀ RCMP ਵੀ ਐਕਟਿਵਲੀ ਇਨਵੋਲਵਡ ਔਰ ਜ਼ਾਹਰ ਹੈ ਕਿ ਜੇ ਸਪੇਨ 'ਚੋਂ ਵੀ ਇਹ ਗ੍ਰਿਫਤਾਰੀ ਹੁੰਦੀ ਹੈ, ਯੂਰਪ ਦੀਆਂ ਏਜੰਸੀਜ਼ ਵੀ ਇਨਵੋਲਵ। ਔਰ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਨੇ ਬਾਂਹ ਮਰੋੜ ਕੇ ਇੰਡੀਅਨ ਏਜੰਸੀਆਂ ਤੋਂ ਵੀ ਜਿਹੜੇ ਇਹਨਾਂ ਦੇ ਕ੍ਰਿਮੀਨਲਸ, ਜਿਸ ਨੂੰ ਇਹਨਾਂ ਨੇ ਜਿਹੜਾ ਇੰਡੀਆ ਦਾ ਇਹ ਯਤਨ ਰਿਹਾ ਕਿ ਵੀ ਇਹਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਨਾਲ ਜੋੜਨ ਦੀ ਥਾਂ ਟ੍ਰਾਂਸਨੈਸ਼ਨਲ ਕ੍ਰਾਈਮ ਦੇ ਤੌਰ 'ਤੇ ਹੀ ਰੱਖਿਆ ਜਾਏ ਔਰ ਇਹੀ ਦੋਨੋਂ ਸਾਈਮਲਟੇਨੀਅਸਲੀ ਚੱਲ ਰਹੇ ਸੀ। ਹੈਡ ਉਹਨਾਂ ਨੂੰ ਜਿਵੇਂ ਡਿਪਟੀ ਪ੍ਰਾਈਮ ਮਿਨਿਸਟਰ ਕੈਨੇਡਾ ਨੇ ਕਿਹਾ ਸੀ ਖੁਦ ਕਿ ਅਮਿਤ ਸ਼ਾਹ ਕਰ ਰਿਹਾ, ਔਰ ਹੁਣ ਵੀ ਜਦੋਂ ਇਹ ਹਕੀਕਤ ਸਾਹਮਣੇ ਆਈ ਕਿ ਭਾਈ ਇਹ 3 ਬੰਦਿਆਂ ਦੀ ਜਿਹੜੀ ਐਕਸਟ੍ਰੈਡੀਸ਼ਨ ਅਮਰੀਕਾ ਆਉਣ ਵਾਲੇ ਦਿਨਾਂ ਦੇ ਵਿੱਚ ਮੰਗ ਰਿਹਾ ਭਾਰਤ ਤੋਂ, ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ, ਜਿਹਨੂੰ ਕੈਨੇਡਾ ਦੀ ਫੈਡਰਲ ਗਵਰਨਮੈਂਟ ਆਲਰੇਡੀ ਟੈਰਰਿਸਟ ਡਿਕਲੇਅਰ ਕਰ ਚੁੱਕੀ ਹੈ ਉਹਦੇ ਗਰੁੱਪ ਨੂੰ, ਉਹ ਸਾਬਰਮਤੀ ਗੁਜਰਾਤ 'ਚ ਬੈਠਾ ਹੈ, ਉੱਥੇ ਕਿਸੇ ਹੋਰ ਦੀ ਪਹੁੰਚ ਨਹੀਂ, BJP ਦੀ ਸਰਕਾਰ ਹੈ। ਜੱਗੂ ਭਗਵਾਨਪੁਰੀਆ ਜਿਹੜਾ ਮੈਨੂੰ ਲੱਗਦਾ ਸੀ ਕਿ ਸ਼ਾਇਦ ਤਿਹਾੜ 'ਚ ਹੈ ਜਾਂ ਪੰਜਾਬ ਦੀ, ਉਹ ਅਸਾਮ ਦੀ ਜੇਲ੍ਹ 'ਚ ਹੈ, ਜਿਹੜਾ ਅਗੇਨ BJP ਗਵਰਨਡ ਹੈ ਹੁਣ। ਔਰ ਤੀਸਰਾ ਸਿਟਿੰਗ ਪੁਲਿਸ ਇੰਸਪੈਕਟਰ ਟਾਂਡਾ ਉੜਮੜ ਥਾਣੇ ਦਾ ਜਿਹੜਾ ਗੁਰਿੰਦਰਜੀਤ ਨਾਗਰਾ, ਹੁਣ ਇਹਨਾਂ ਦੀ ਐਕਸਟ੍ਰੈਡੀਸ਼ਨ ਇਹ ਆਪਣੇ ਆਪ ਦੇ ਵਿੱਚ ਜਿਹਨੂੰ ਇਹ ਹੈ ਕਿ ਵੀ ਅਮਰੀਕਾ ਨੇ ਫੰਦਾ ਹੋਰ ਕੱਸ ਦਿੱਤਾ। ਪਹਿਲਾਂ ਤਾਂ ਮਰਡਰ ਪਲਾਟ ਤੱਕ ਹੀ ਮਹਿਦੂਦ ਸੀ ਅਨਫਾਈਲ ਕਰਨ ਔਰ ਉਹ ਨਿਖਲ ਗੁਪਤਾ ਸੀ, ਹੁਣ
ਐਡੀਸ਼ਨਲ ਪਾਰਟ ਆ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਔਰ ਜਿਸ ਲੈਵਲ ਦੇ ਉੱਤੇ ਇਸ ਆਪਰੇਸ਼ਨ ਦੇ ਵਿੱਚ ਜਿਹੜੀ ਇਨਵੋਲਵਮੈਂਟ ਹੈ ਔਰ ਜਿਸ ਲੈਵਲ ਦੇ ਉੱਤੇ ਕ੍ਰਿਮੀਨਲਸ ਨੂੰ ਉਹਨਾਂ ਨੇ ਜਿਹੜਾ ਉਹ ਅੱਗੇ ਰੱਖਿਆ, ਔਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਭਾਈ 99.9% ਕੇਸ ਸਿੱਖਾਂ ਦੇ ਖਿਲਾਫ ਨੇ, ਜਿਨ੍ਹਾਂ ਤੋਂ ਐਕਸਟੋਰਸ਼ਨ ਵੀ ਉਹਨਾਂ ਦੀ, ਕਿਲਿੰਗ ਵੀ ਉਹਨਾਂ ਦੀ, ਔਰ ਉਹਨਾਂ ਤੋਂ ਕਈ ਗੁਣਾ ਵੱਡੇ ਵਪਾਰੀ ਗੁਜਰਾਤੀ, ਸਿੰਧੀ, ਤੇਲਗੂ ਸਪੀਕਿੰਗ, ਤਮਿਲ ਸਪੀਕਿੰਗ ਕਿੰਨੇ ਲੋਕ ਨੇ ਜਿਹਨਾਂ ਮਾਰਵਾੜੀ, ਉਹ ਅਮਰੀਕਾ ਕੈਨੇਡਾ 'ਚ ਨਹੀਂ ਰਹਿੰਦੇ ਜਾਂ ਯੂਰਪ 'ਚ ਨਹੀਂ ਰਹਿੰਦੇ। ਅੱਛਾ। ਸੋ ਜ਼ਾਹਰ ਹੈ ਕਿ ਵੀ ਇਹ ਸਾਰਾ ਪਾਰਟ ਮਾਰਨ ਵਾਲਾ ਵੀ ਸਿੱਖ, ਮਰਨ ਵਾਲਾ ਵੀ ਸਿੱਖ, ਲੁੱਟਿਆ ਜਾਣ ਵਾਲਾ ਵੀ ਸਿੱਖ, ਔਰ ਫਿਰ ਤੁਸੀਂ ਇੰਟਰਨੈਸ਼ਨਲੀ ਬਦਨਾਮ ਕਰ ਰਹੇ ਹੋ ਸਿੱਖਾਂ ਨੂੰ। ਜੋ ਕੰਮ ਇਹਨਾਂ ਨੇ ਅਕਤੂਬਰ 1947 ਕ੍ਰਿਮੀਨਲ ਟ੍ਰਾਈਬ ਕਹਿ ਕੇ ਕੀਤਾ ਸੀ, ਉਹ ਪ੍ਰੂਵ ਕਰਨ ਦੀ ਲਾਈਨ ਹੈ। ਔਰ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਤੁਸੀਂ ਕਰ ਰਹੇ ਹੋ ਉਹਨੂੰ ਤੁਸੀਂ ਟਰਾਂਸਨੈਸ਼ਨਲ ਕ੍ਰਾਈਮ ਦੇ ਨਾਲ ਜੋੜ ਕੇ ਔਰ ਇਹ ਕਰੋ ਜੇ ਅਸੀਂ ਬਹੁਤ ਕੋਆਪਰੇਟ ਕਰ ਰਹੇ। ਪਰ ਅਸੀਂ ਸਮਝਦੇ ਹਾਂ ਵੀ ਸੱਚ ਜਿਹੜਾ ਹੈ ਉਹ ਉਜਾਗਰ ਹੁੰਦਾ ਹੀ ਹੁੰਦਾ, ਸਲੋ ਪ੍ਰੋਸੈਸ ਹੈ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਠੀਕ ਹੈ ਕਿ ਕਈ ਵਾਰ ਫਾਈਨਲ ਸਟੇਜ ਤੇ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈ ਉਹ ਲਾਅ ਐਨਫੋਰਸਮੈਂਟ ਵਾਲਿਆਂ ਨੂੰ ਪਾਸੇ ਰੱਖ ਦਿੰਦੀ ਹੈ। ਜਿਵੇਂ ਕੈਨੇਡਾ ਦੇ ਮਾਮਲੇ ਦੇ ਵਿੱਚ ਮਾਰਕ ਕਾਰਨੀ ਦੀ ਸਰਕਾਰ ਨੇ ਜਿਸ ਕਿਸਮ ਦੀ ਬਿਟਰੇਲ ਕੀਤੀ ਹੈ ਆਪਣੇ ਸਿਟੀਜ਼ਨਸ ਦੇ ਨਾਲ, ਲੇਕਿਨ ਇਹ ਜ਼ਰੂਰੀ ਨਹੀਂ ਕਿ ਮਾਰਕ ਕਾਰਨੀ ਨੇ ਕੋਈ ਪਟਾ ਲਿਖਾਇਆ ਹੋਇਆ ਵੀ ਉਹਨੇ ਹੀ ਉੱਥੇ ਰਹਿਣਾ। ਅਗੇਨ ਕਿਉਂਕਿ ਜਿਹੜੀਆਂ ਰਿਪੋਰਟਸ ਨੇ, ਰਿਕਾਰਡ ਨੇ, ਜਿਹੜੀ ਉਹਨਾਂ ਦੀਆਂ ਆਪਣੀਆਂ RCMP ਔਰ ਉਹਨਾਂ ਦੀਆਂ ਇਨਵੈਸਟੀਗੇਸ਼ਨਸ ਨੇ, ਇਹਨਾਂ ਨੇ ਅਲਟੀਮੇਟਲੀ ਸਾਹਮਣੇ ਆਉਣਾ ਹੀ ਹੈ। ਅਮਰੀਕਾ ਦਾ ਮਜ਼ਬੂਤ ਸਿਸਟਮ ਹੈ, ਇਹਦੇ ਬਾਵਜੂਦ ਕਿ ਵਾਈਟ ਹਾਊਸ ਦਾ ਗਾਰਡ ਕੌਣ ਹੈ ਜਾਂ ਸਟੇਟ ਡਿਪਾਰਟਮੈਂਟ ਕੀ ਕਹਿੰਦਾ ਹੈ, ਲਾਅ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਨੇ ਉਹ ਆਪਣਾ ਉਸ ਕੋਰਸ ਨੂੰ ਫੋਲੋ ਕਰਦੀਆਂ ਨੇ ਔਰ ਥੋੜਾ ਕੀਤੇ ਗਿਵ ਅਪ ਨਹੀਂ ਕਰਦੀਆਂ ਕਿ ਕਿਸੇ ਪੋਲੀਟੀਕਲ ਪ੍ਰੈਸ਼ਰ 'ਚ ਡਾਇਰੈਕਟ ਲੈਵਲ ਦੇ ਉੱਤੇ ਜਿਹੜਾ ਉਸ ਕਿਸਮ ਦਾ ਨਹੀਂ ਹੁੰਦਾ। ਔਰ ਇਹਦਾ ਹੀ ਨਤੀਜਾ ਹੈ ਕਿ ਅਮਰੀਕਾ ਦੇ ਵਿੱਚ ਇਹ ਜਿਹੜਾ, ਜੇ ਅਸੀਂ ਰਿਲੇਟਿਵਲੀ ਸੇਫਰ ਮੁਲਕ ਦੇਖਦੇ ਹਾਂ, ਅਮਰੀਕਨ ਸਿਟੀਜ਼ਨ ਦੀ ਹਿਫਾਜ਼ਤ ਲਈ ਕਿਸੇ ਹੱਦ ਤੱਕ ਵੀ ਜਾਣਾ ਹੈ, ਇਹ ਆਪਣੇ ਆਪ ਦੇ ਵਿੱਚ ਉਹਨਾਂ ਨੇ ਇਹ ਸਿੱਖ ਮਾਮਲਿਆਂ ਦੇ ਵਿੱਚ ਵੀ ਇਸ ਕੇਸ ਨੂੰ ਕਿ ਭਾਈ ਅਮਰੀਕਨ ਸ਼ਹਿਰੀ ਸਿੱਖ ਜਾਂ ਨਾਨ ਸਿੱਖ ਕੋਈ ਵੀ ਹੋਏ ਉਹਨੂੰ ਇੰਟੀਮੀਡੇਟ ਨਾ ਕੀਤਾ ਜਾਏ, ਉਹਦੀ ਲੁੱਟਮਾਰ ਨਾ ਹੋਏ, ਉਹਦਾ ਬੇਵਜ੍ਹਾ ਹਰਾਸਮੈਂਟ ਨਾ ਹੋਏ। ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜੇ FBI ਦੀ ਐਡ ਸਾਡੇ ਵੀ ਚੱਲਦੀ ਹੈ ਕਿ ਭਾਈ ਜੇ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਪਿੱਛੇ ਕੋਈ ਤੰਗ ਕਰਦਾ ਜਾਂ ਕੁਝ ਕਹਿੰਦਾ ਤਾਂ ਉਹਦੇ ਲਈ ਤੁਹਾਡੀ ਜਵਾਬਦੇਹੀ ਹੈ। ਹੁਣ ਆਉਣ ਵਾਲੇ ਪੀਰੀਅਡ ਦੇ ਵਿੱਚ ਜੁਲਾਈ ਮਹੀਨੇ 'ਚ ਇੱਕ ਬਰੀਫਿੰਗ ਜਿਹੜੀ ਹੈ ਉਹ ਇਸ ਦੇ ਉੱਤੇ ਹੋ ਰਹੀ ਹੈ। ਬਹੁਤ ਸਾਰੇ ਉਹਦੇ ਕੋ ਸਪਾਂਸਰ ਨੇ ਜੀ ਇਸ ਜਥੇਬੰਦੀ ਦਾ, ਕਾਂਗਰੈਸ਼ਨਲ ਸ਼ਾਇਦ ਟਾਮਸ ਲੈਂਟਸ ਕਮਿਸ਼ਨ ਦੀ ਹੈ ਜਾਂ ਓਵਰਆਲ ਹੈ, ਇਸ ਦੇ ਉੱਤੇ ਹੀ ਹੁਣ ਉਹਨੂੰ ਲੈ ਕੇ ਕੁਝ ਜਿਹੜੇ ਨੇ ਉਹ ਆਪਣੇ ਨਾਲ ਹੀ ਜਿਹੜਾ ਉਹ ਗੁੱਡਾ ਬੰਨ੍ਹ ਕੇ ਸਾਬਤ ਕਰਨਾ ਚਾਹੁੰਦੇ ਨੇ, ਦੇਖੋ ਜੀ ਅਸੀਂ ਹੀ ਇਹ ਕਰਾ ਰਹੇ ਹਾਂ ਜਾਂ ਅਸੀਂ ਇਹ ਕਰ ਰਹੇ ਹਾਂ। ਹਾਲਾਂ ਮੈਂ ਇਹ ਸਮਝਦਾ ਹਾਂ ਵੀ ਕੁਝ ਚੀਜ਼ਾਂ ਜੇ ਕੁਝ ਨੇ ਸੰਸਥਾਵਾਂ, ਕੁਝ ਇੰਡੀਵਿਜੂਅਲ ਜਿਨ੍ਹਾਂ ਨੂੰ ਪ੍ਰੋਪੇਗੈਂਡੇ ਦੀ ਲੱਤ ਵੀ ਹੁੰਦੀ ਹੈ ਤੇ ਜਾਂਚ ਵੀ ਹੁੰਦੀ ਹੈ, ਪਰ ਜਿਹੜੇ ਸਾਇਲੈਂਟ ਕੰਮ ਕਰਨ ਵਾਲੇ ਹੁੰਦੇ ਨੇ ਜਾਂ ਜਿਹੜੇ ਸਿੰਸੀਅਰਲੀ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਬਹੁਤ ਵਾਰ ਇਸ ਗੱਲ ਦੀ ਭੁੱਖ ਨਹੀਂ ਹੁੰਦੀ ਕਿ ਵੀ ਜੀ ਉਹਨਾਂ ਨੇ ਜਿਹੜਾ ਉਹ ਗੁੱਡਾ ਬੰਨ੍ਹਣਾ ਹੈ ਜਾਂ ਉਹਨਾਂ ਨੇ ਢੋਲ ਵਜਾਣਾ ਹੈ। ਹੁਣ ਜਦੋਂ ਅਸੀਂ ਅਮਰੀਕਨ ਸਿੱਖ ਕਾਕਸ ਕਮੇਟੀ ਦਾ ਜ਼ਿਕਰ ਕਰਦੇ ਹਾਂ, ਲਗਭਗ ਇਸ 10 ਸਾਲ ਦੇ ਪੀਰੀਅਡ 'ਚ 9-10 ਸਾਲ 'ਚ ਜਦੋਂ ਤੋਂ ਇਹ ਹੋਂਦ ਦੇ ਵਿੱਚ ਆਈ, ਕਿਵੇਂ ਉਸ ਵੇਲੇ ਅਨੁਪਮਾ ਰਾਓ ਜਿਹੜੀ ਇੱਥੇ ਐਂਬੈਸਡਰ ਸੀ ਇੰਡੀਆ ਦੀ, ਉਹਨੇ ਅਪੋਜ਼ ਕੀਤਾ ਜਾ ਕੇ ਕਾਂਗਰੈਸ਼ਨਲ ਦਫ਼ਤਰਾਂ 'ਚ ਕਿ ਜੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਇਹਦੀ ਕੀ ਲੋੜ ਹੈ। ਆਪਣੀ ਇੱਕ ਧਿਰ ਜਿਹੜੀ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਵੀ ਕੋਈ ਕੰਮ ਕਰਕੇ ਅੱਗੇ ਨਾ ਨਿਕਲ ਜਾਏ, ਉਹ ਅੱਜ ਤੱਕ ਵੀ ਪੇਸ਼ ਪਏ ਹੋਏ ਨੇ ਸਿੱਖ ਕਾਕਸ ਦੇ। ਕਿਵੇਂ ਉਹ ਇੱਕ ਜਿਹੜਾ ਤਨਖਾਹਦਾਰ ਬੰਦਾ ਰੱਖਿਆ ਹੋਇਆ ਉਹਦੇ ਤੋਂ ਸਿੱਖ ਕਾਕਸ ਦੇ ਖਿਲਾਫ ਕਿਤਾਬ ਵੀ ਲਿਖਵਾਈ ਜਾਂ ਦੂਸਰਾ। ਲੇਕਿਨ ਮੈਂ ਸਮਝਦਾ ਵੀ ਇਹ ਜਿਹੜਾ ਪੰਜਾਬੀ ਦਾ ਅਖਾਣ ਹੈ ਇਹ ਬਹੁਤ ਢੁਕਵੇਂ ਕਿ ਕੁੱਤੇ ਭੌਂਕਦੇ ਰਹਿੰਦੇ ਨੇ, ਕਾਫਲੇ ਤੁਰਦੇ ਰਹਿੰਦੇ ਨੇ, ਉਹਨਾਂ ਦਾ ਕੰਮ ਹੈ। ਔਰ ਉਹ ਵੀ ਕੁੱਤੇ ਭੌਂਕ ਕੇ ਆਪਣੀ ਹੱਦ ਤੋਂ ਤੱਕ ਜਾ ਕੇ ਫਿਰ ਵਾਪਸ ਮੁੜ ਆਉਂਦੇ ਨੇ ਜੇਤੂ ਅੰਦਾਜ਼ ਕਿ ਅਸੀਂ ਦੌੜਾਤਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਕਾਫਲੇ ਨੇ ਰੁਕਣਾ ਨਹੀਂ ਸੀ ਉੱਥੇ, ਉਹਨੇ ਤਾਂ ਅੱਗੇ ਹੀ ਵਧਣਾ। ਸੋ ਅਸੀਂ ਸਮਝਦੇ ਹਾਂ ਕਿ ਜਿਹੜੀ ਇਹ ਅਮਰੀਕਨ ਸਿੱਖ ਕਾਕਸ ਕਮੇਟੀ ਹੈ, ਉਹਨਾਂ ਨੇ ਆਪਣੇ ਐਫਰਟ ਦੇ ਨਾਲ ਇਹਨਾਂ 8-10 ਸਾਲ ਦੇ ਪੀਰੀਅਡ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਉਹਨਾਂ ਨੂੰ ਜਿਹੜਾ ਉਹ ਸਿੱਖ ਕੌਜ਼ ਤੋਂ ਜਾਣੂ ਕਰਵਾਇਆ, ਸਿੱਖਾਂ ਦੇ ਹਿੱਤਾਂ ਹੱਕਾਂ ਲਈ ਉਸ ਦੇ ਉੱਤੇ ਜਿਹੜੀਆਂ ਨੇ ਉਹ ਬਰੀਫਿੰਗ ਵੀ ਹੋਈ ਹੈ ਆਲਰੇਡੀ, ਔਰ ਉਸ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਵੀ, ਔਰ ਸਮੇਂ-ਸਮੇਂ ਜਿਹੜੇ ਇਸ਼ੂ ਨੇ
ਉਹਨਾਂ ਨੂੰ ਹਾਈਲਾਈਟ ਵੀ ਕੀਤਾ ਗਿਆ। ਹੁਣੇ ਹੀ ਪਿੱਛੇ 4 ਜੂਨ ਨੂੰ ਜਦੋਂ ਘੱਲੂਘਾਰਾ ਦਿਵਸ ਦੀ ਯਾਦ ਵੀ ਸੀ, 250 ਸਾਲਾ ਅਮਰੀਕਨ ਫਾਊਂਡੇਸ਼ਨ ਦੇ ਨਾਲ ਜੁੜਿਆ ਹੋਇਆ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ 250ਵੀਂ ਵਰ੍ਹੇਗੰਢ ਵੀ US ਸੈਨੇਟ ਦੇ ਵਿੱਚ ਅਰਦਾਸ, ਬਾਹਰ ਬਾਈ ਪਾਰਟੀਸਨ ਸਪੋਰਟ ਰਹੀ ਹੈ। ਔਰ ਹੁਣ ਵੀ ਇਹ ਜਿਹੜਾ ਸਾਰਾ ਲਾਰੈਂਸ ਬਿਸ਼ਨੋਈ ਔਰ ਇਹ ਸਾਰੇ ਨੂੰ ਜਿਹੜਾ ਐਕਸਪੋਜ਼ਰ ਹੈ ਇਹਦਾ ਇੰਡੀਅਨ ਸਟੇਟ ਦਾ, ਇਸ ਦੇ ਉੱਤੇ ਜਿਹੜਾ ਪਿਛਲੇ ਦਿਨੀ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਇਸ ਅਮਰੀਕਨ ਸਿੱਖ ਕਾਕਸ ਕਮੇਟੀ ਦੇ, ਉਹ ਜਿਹੜੇ ਹਾਊਸ ਸਪੀਕਰ ਨੇ US ਸਪੀਕਰ ਜੌਨਸਨ, ਉਹ ਉਹਨਾਂ ਨੂੰ ਕਿਉਂਕਿ ਇਹ ਇਲੈਕਸ਼ਨ ਈਅਰ ਹੈ, ਮਿਡ ਟਰਮ ਹੋਣੀ ਹੈ, ਜਿਹੜੇ ਮਿਸਟਰ ਵੈਲਾਡੇਹੋ ਜਿਹੜੇ ਕਿ ਰਿਪਬਲਿਕਨ ਸਾਈਡ ਤੋਂ ਇਸ ਜਿਹੜੀ ਹੈ ਕਾਕਸ ਦੇ ਚੇਅਰਪਰਸਨ ਨੇ, ਫਰੈਜ਼ਨੋ ਬੈਲਟ ਤੋਂ ਖਲੋਤੇ ਨੇ, ਔਰ ਉਹਨਾਂ ਦੀ ਹਮਾਇਤ ਦੇ ਵਿੱਚ ਸਪੀਕਰ ਜੌਨਸਨ ਗਏ ਉੱਥੇ। ਉਹਨਾਂ ਦੇ ਜਿਹੜਾ ਵੈਲਾਡੇਹੋ ਦੇ ਹੱਕ ਦੇ ਵਿੱਚ ਜਿਹੜਾ ਉਹ ਫੰਡ ਰੇਜ਼ਿੰਗ ਵੀ ਸੀ ਔਰ ਸਪੀਕਰ ਨਾਲ ਮੁਲਾਕਾਤ ਵੀ ਸੀ। ਡਾਕਟਰ ਪ੍ਰਿਤਪਾਲ ਸਿੰਘ 1 to 1 ਵੀ ਮਿਲੇ, ਉਹਨਾਂ ਨੇ ਥੈਂਕ ਯੂ ਕੀਤਾ ਕਿਉਂਕਿ ਜ਼ਾਹਰ ਹੈ ਕਿ ਰਿਪਬਲਿਕਨ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਦਾ ਐਡਮਿਨਿਸਟ੍ਰੇਸ਼ਨ ਹੈ। ਔਰ ਉਹਨਾਂ ਨੇ ਜਿਹੜੀ ਟਵੀਟ ਵੀ ਕੀਤਾ ਔਰ ਉਹਨਾਂ ਦੀ ਪਿਕਚਰ ਵੀ ਜਿਹੜੀ ਡਾਕਟਰ ਪ੍ਰਿਤਪਾਲ ਸਿੰਘ ਦੀ ਸਪੀਕਰ ਜੌਨਸਨ ਦੇ ਨਾਲ ਹੈ। ਉਹਨਾਂ ਨੇ ਉਹਨਾਂ ਦਾ ਥੈਂਕਸ ਕਰਦਾ ਕਿਹਾ, ਫॉर ਸਿਕਿਉਰਿੰਗ ਆਵਰ ਬਾਰਡਰਸ ਐਂਡ ਕਨਫਰੰਟਿੰਗ what many of us call India's invisible invaders. Invisible ਇਨਵੇਡ ਕੀਤਾ ਹੈ। ਜਦੋਂ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਰਾ ਇਨਵੇਜਨ ਹੈ, ਤੁਸੀਂ ਕਿਸੇ ਦੂਸਰੇ ਮੁਲਕ ਦੀ ਸੋਇਲ ਦੇ ਉੱਤੇ ਉਹਨਾਂ ਦੇ ਸਿਟੀਜ਼ਨ ਨੂੰ ਹਾਰਮ ਕਰ ਰਹੇ ਹੋ, ਇਹ ਹਮਲਾ ਹੈ। ਉਹਨਾਂ ਨੇ ਥੈਂਕ ਯੂ ਕੀਤਾ ਕਿ ਭਾਈ ਤੁਸੀਂ ਜਿਹੜੇ ਇਨਵਿਜ਼ੀਬਲ ਨੇ ਪਰ ਹੈ ਇੰਡੀਆ ਦੇ ਇਨਵੇਡਰ ਨੇ, ਉਹਨਾਂ ਨੂੰ ਐਕਸਪੋਜ਼ ਕੀਤਾ ਹੈ। ਇੰਡੀਆ ਬੇਸਡ ਐਂਡ ਸਟੇਟ ਲਿੰਕਡ ਕ੍ਰਿਮੀਨਲ ਨੈਟਵਰਕਸ operating in the shadows, threatening families and testing American sovereignty. ਇਹ ਕਿਉਂਕਿ ਅਮਰੀਕਨ ਪ੍ਰਭੂ ਸੱਤਾ, ਅਮਰੀਕਨ ਸੋਵਰਨਿਟੀ ਨੂੰ ਵੀ ਚੈਲੰਜ ਹੈ, ਪਰਿਵਾਰਾਂ ਨੂੰ ਵੀ ਉਹਨਾਂ ਦਾ ਤੁਸੀਂ ਜੀਵਨ ਦੂਬਰ ਬਣਾਇਆ ਹੋਇਆ। ਔਰ ਇਹ ਜਿਹੜਾ ਤੁਸੀਂ ਪਰਛਾਵਾਂ ਬਣ ਕੇ ਜਿਸ ਕਿਸਮ ਦਾ ਇੰਡੀਅਨ ਸਟੇਟ ਦੀ ਗੱਲ ਨੂੰ ਜਿਹੜਾ ਇੱਥੇ ਰਿਪਰੈਸ਼ਨ ਰਾਹੀਂ ਜਿਹੜੀ ਉਹਨਾਂ ਦੀਆਂ ਨੀਤੀਆਂ ਲਾਗੂ ਕਰ ਰਹੇ ਹੋ। ਫਿਰ ਡਾਕਟਰ ਸਾਹਿਬ ਨੇ ਕਿਹਾ, ਅੰਡਰ ਪ੍ਰੈਜ਼ੀਡੈਂਟ ਟਰੰਪਸ ਲੀਡਰਸ਼ਿਪ federal and local law enforcement have protected our community and saved lives. ਜ਼ਾਹਰ ਹੈ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਰਿਲੇਟਿਵਲੀ ਭਾਵੇਂ ਜਿਹੜਾ ਪੰਨੂ ਮਰਡਰ ਪਲਾਟ ਐਕਸਪੋਜ਼ ਹੋਇਆ ਉਸ ਪੀਰੀਅਡ ਦੇ ਵਿੱਚ ਅਜੇ ਬਾਈਡਨ ਸੀ, ਲੇਕਿਨ ਕੋਈ ਵੀ ਉਸ ਕਿਸਮ ਦਾ ਖੁੱਲ੍ਹ ਕੇ ਇੰਡੀਆ ਨੂੰ ਜਾਂ ਦੂਜਾ ਅਕਾਊਂਟੇਬਲ ਆਨਸਰੇਬਲ ਨਹੀਂ ਸੀ ਬਣਾਇਆ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਨੇ। ਇਹਦੇ ਬਾਵਜੂਦ ਉਹ ਮੋਦੀ ਨੂੰ ਫਰੈਂਡ ਇਹ ਉਹ ਕਹਿੰਦੇ, ਲੇਕਿਨ ਇਵੈਂਚੁਅਲੀ ਉਹਨਾਂ ਦੀ ਬਾਂਹ ਮਰੋੜੀ ਹੋਈ ਹੈ। ਟ੍ਰੇਡ ਡੀਲ ਵੀ ਕੱਲ੍ਹ ਨੂੰ ਕਿਸੇ ਡੀਲ ਦੇ ਥੱਲੇ ਸਿੱਖ ਇਸ਼ੂ ਸੈਕਰੀਫਾਈਸ ਹੋ ਜਾਏ, ਉਹ ਵੀ ਹੋ ਸਕਦਾ ਕਿਉਂਕਿ ਇਨ ਦਾ ਐਂਡ ਆਫ ਦਾ ਡੇ ਬਹੁਤ ਸਾਰੀਆਂ ਚੀਜ਼ਾਂ ਅਲਟੀਮੇਟਲੀ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਜਾਂ ਟ੍ਰੇਡ ਇੰਟਰਸਟ ਨਾਲ ਜੁੜੀਆਂ ਹੁੰਦੀਆਂ ਨੇ। ਪਰ ਅੱਜ ਦੀ ਡੇਟ 'ਚ ਇਹ ਜਿਹੜਾ ਆਪਰੇਸ਼ਨ ਹਾਰਡ ਬਾਲ ਹੈ, ਇਹ ਆਪਣੇ ਆਪ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੀ ਸੀਰੀਅਸਨੈਸ ਦਿਖਾਉਂਦਾ ਹੈ ਕਿ ਕਿਵੇਂ ਇਹ ਜਿਹੜੀ ਕ੍ਰਿਮੀਨਲ ਔਰ ਇਹ ਪੋਲੀਟੀਕਲ ਇੰਟਰਫੇਅਰੈਂਸ ਹੈ, ਇਹਨੂੰ ਕਿਵੇਂ ਜਿਹੜਾ ਉਹ ਥਵਾਟ ਉਹਨਾਂ ਨੇ ਕੀਤਾ ਹੈ। ਸੋ ਉਹਨਾਂ ਨੇ ਉਹਨਾਂ ਦੀ ਅੰਡਰ ਪ੍ਰੈਜ਼ੀਡੈਂਟ ਟਰੰਪਸ ਲੀਡਰਸ਼ਿਪ ਫੈਡਰਲ ਐਂਡ ਲੋਕਲ ਲਾਅ ਐਨਫੋਰਸਮੈਂਟ ਹੈਵ ਪ੍ਰੋਟੈਕਟਡ ਆਵਰ ਕਮਿਊਨਿਟੀ ਐਂਡ ਸੇਵਡ ਲਾਈਵਸ। ਇਹ ਡਾਕਟਰ ਸਾਹਿਬ ਕਹਿ ਰਹੇ ਨੇ, ਦਾ ਵਰਕ ਇਜ਼ ਨਾਟ ਫਿਨਿਸ਼ਡ, ਦਾ ਯੂਨਾਈਟਿਡ ਸਟੇਟਸ ਮਸਟ ਬ੍ਰਿੰਗ ਐਵਰੀ ਚਾਰਜਡ ਐਕਟਰ ਟੂ ਜਸਟਿਸ। ਅਜੇ ਕੰਮ ਮੁੱਕਿਆ ਨਹੀਂ ਹੈ, ਤਾਂ ਵਾਕਿਆ ਹੀ ਅਜੇ ਤਾਂ ਗੋੜੇ 'ਚੋਂ ਪੌਣੀ 'ਚ ਹੋਈ ਹੈ ਕਿ ਭਾਈ including then Indian government employee Vikas Yadav and anyone else accused of plotting violence against Americans on American soil. ਵਿਕਾਸ ਯਾਦਵ ਤਾਂ ਹੁਣ ਪੁਰਾਣੀ ਕਹਾਣੀ ਹੋ ਗਈ। ਹੁਣ ਤਾਂ ਜਦੋਂ ਅਸੀਂ ਮੰਗ ਕਰਦੇ ਹਾਂ ਕਿ ਭਾਈ ਇਹਨਾਂ ਦਾ ਸਰਗਣਾ ਜਿਹੜਾ ਹੈ ਉਹ ਅਜੀਤ ਡੋਵਾਲ ਜਿਹਦੀ ਕਮਾਂਡ ਥੱਲੇ ਸਾਰਾ ਹੈ, ਔਰ ਅਜੀਤ ਡੋਵਾਲ ਜਿਹਨੂੰ ਆਨਸਰੇਬਲ ਹੈ ਅਮਿਤ ਸ਼ਾਹ, ਜਿਹੜਾ ਇਹ ਸਾਰਿਆਂ ਨੂੰ ਜਿਹੜਾ ਇੱਥੇ ਐਕਸਟ੍ਰਾਡਾਈਟ ਕਰਕੇ ਲਿਆਂਦਾ ਜਾਏ ਔਰ ਇਹਨਾਂ ਨੂੰ ਅਮਰੀਕਨ ਜਸਟਿਸ ਸਿਸਟਮ ਦੇ ਸਾਹਮਣੇ ਪੇਸ਼ ਕੀਤਾ ਜਾਏ। ਔਰ ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ, ਉਹਨਾਂ ਨੇ ਇਸ ਤੋਂ ਪਹਿਲਾਂ ਵੀ ਜਿਹੜਾ ਇੱਕ ਟਵੀਟ ਦੇ ਵਿੱਚ ਇਹ ਕਿਹਾ ਸੀ ਕਿ ਥੈਂਕਫੁਲ ਟੂ US ਆਫੀਸ਼ੀਅਲਸ ਫॉर देयर ਵਿਜੀਲੈਂਸ ਇਨ ਪ੍ਰੋਟੈਕਟਿੰਗ ਸਿੱਖ ਅਮਰੀਕਨਸ, we will hold them to their assurances to do more in safeguarding our community, freedom and justice must prevail. ਸੋ ਅਸੀਂ ਇਹ ਸਮਝਦੇ ਹਾਂ ਕਿਉਂਕਿ ਉਹਨਾਂ ਦੇ ਇੰਨੇ ਕੁ ਜਿਹੜੀ ਹੈ ਸਿੱਖ ਕਾਕਸ ਕਮੇਟੀ ਦੇ ਰਾਹੀਂ
ਜਿਹੜਾ ਉਹ ਲੌਬੀ ਕਰਦੇ ਨੇ ਔਰ ਜਿਵੇਂ ਸਿੱਖ ਕਾਕਸ ਨੇ ਕੰਮ ਕੀਤੇ ਨੇ ਔਰ ਇਸ ਦੇ ਉੱਤੇ ਉਹਨਾਂ ਦੀਆਂ ਡਿਟੇਲਸ ਈਵਨ ਸਪਟੈਂਬਰ 19 2023 ਚ ਜਦੋਂ ਕਿ ਇਹ ਪਹਿਲੇ ਜੂਨ ਦੇ ਵਾਕਿਆ ਸਾਹਮਣੇ ਆਏ ਸੀ ਕਾਫੀ ਡਿਟੇਲਡ ਲੈਟਰ ਜਿਹੜਾ ਉਹਨਾਂ ਵੱਲੋਂ ਡਾਕਟਰ ਸਾਹਿਬ ਵੱਲੋਂ ਲਿਖਿਆ ਗਿਆ ਸੀ। ਵਕਤ ਦੀ ਕਮੀ ਕਰਕੇ ਮੈਂ ਉਹ ਸਾਂਝਾ ਨਹੀਂ ਕਰ ਸਕਦਾ। ਔਰ ਇਸੇ ਤਰ੍ਹਾਂ ਵਾਈਟ ਹਾਊਸ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਨਾਲ ਸਿੱਖ ਆਗੂਆਂ ਦੀ ਇੱਕ ਅਹਿਮ ਮੀਟਿੰਗ ਜਿਹੜੀ ਕਿ ਖਾਸ ਤੌਰ ਤੇ 2024 ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਇਹ ਹੋਈ ਸੀ ਔਰ ਇਹ ਬੜੀ ਕਰੂਸ਼ਲ ਸੀ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਮੋਦੀ ਦੀ ਆਮਦ ਔਰ ਉਸ ਨਾਲ ਜੁੜੀਆਂ ਹੋਈਆਂ ਗੱਲਾਂ ਜ਼ਿਆਦਾ ਚੱਲ ਰਹੀਆਂ ਸੀ ਔਰ ਸਡਨਲੀ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ ਸਿੱਖ ਆਗੂਆਂ ਦੇ ਨਾਲ ਜਿਹੜੀ ਮੀਟਿੰਗ ਹੈ ਉਸ ਦੀ ਪ੍ਰੈਸ ਰਿਲੀਜ਼ ਵੀ ਦਿੱਤੀ ਔਰ ਉਹਦੇ 'ਚ ਵੀ ਡਾਕਟਰ ਪ੍ਰਿਤਪਾਲ ਸਿੰਘ ਸ਼ਾਮਲ ਸੀ ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਕਿਹਾ ਸੀ ਕਿ ਕੱਲ੍ਹ ਸਾਡੇ ਕੋਲ ਸਿੱਖ ਅਮਰੀਕਨਾਂ ਦੀਆਂ ਜਾਨਾਂ ਬਚਾਉਣ ਤੇ ਸਾਡੇ ਭਾਈਚਾਰੇ ਦੀ ਸੁਰੱਖਿਆ ਲਈ ਚੌਕਸੀ ਲਈ ਸੰਘੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਨ ਦਾ ਮੌਕਾ ਸੀ। ਅਸੀਂ ਉਹਨਾਂ ਨੂੰ ਸਿੱਖਾਂ ਦੀ ਸੁਰੱਖਿਆ ਲਈ ਹੋਰ ਪੁਖਤਾ ਯਤਨ ਕਰਨ ਲਈ ਕਿਹਾ ਤੇ ਅਸੀਂ ਉਹਨਾਂ ਨੂੰ ਉਹਨਾਂ ਦੁਆਰਾ ਦਿੱਤੇ ਭਰੋਸੇ ਅਤੇ ਵਾਅਦੇ ਉੱਤੇ ਕਾਇਮ ਰੱਖਾਂਗੇ ਕਿ ਉਹ ਗੰਭੀਰ ਯਤਨ ਕਰਨਗੇ। ਇਹ ਜੋ ਉਹਨਾਂ ਨੇ ਸ਼ੋਰ ਕੀਤਾ ਔਰ ਮੈਨੂੰ ਯਾਦ ਹੈ ਕਿ ਉਸ ਪੀਰੀਅਡ 'ਚ ਇੰਡੀਅਨ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਾਇਆ ਗਿਆ ਸੀ ਕਿ ਜੀ ਇਹ ਸਿੱਖ ਲੀਡਰਸ ਦੇ ਨਾਲ ਜਿਹੜੇ ਵੱਖਵਾਦੀ ਨੇ ਇਹ ਜਿਹੜੀ ਮੀਟਿੰਗ ਹੈ ਇਹ ਆਪਣੇ ਆਪ 'ਚ ਦੱਸਦੀ ਹੈ ਕਿ ਭਾਈ ਅਮਰੀਕਾ ਜਿਹੜਾ ਉਹ ਮੁਲਵਸ ਹੈ ਖਾਲਿਸਤਾਨ ਦੀ ਇਹ ਸਾਰੀ ਤਹਿਰੀਕ ਦੇ ਮਾਮਲੇ 'ਚ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਆਲਰੇਡੀ FBI ਨੇ ਜਿਨ੍ਹਾਂ ਨੂੰ ਫੜਿਆ ਵੀ ਅਜੇ ਵੀ ਕੁਛ ਦੀ ਫੜਾਫੜੀ ਜਾਰੀ ਹੈ ਔਰ ਜਿਹੜਾ ਇੱਕ ਭਗੌੜਾ ਹੈ ਗੋਲਡੀ ਬਰਾੜ ਉਹਦਾ ਪੂਰਾ $50,000 ਦਾ ਉਹਦੇ ਤੇ ਇਨਾਮ ਵੀ ਰੱਖਿਆ ਹੈ। ਉਹਦੇ ਪੋਸਟਰ ਵੀ ਨੇ। ਇਸੇ ਤਰ੍ਹਾਂ ਵਿਕਾਸ ਯਾਦਵ ਵੀ ਉਹਨਾਂ ਨੇ ਈਵਨ ਪੰਜਾਬੀ ਦੇ ਵਿੱਚ ਵੀ FBI ਨੇ ਐਡਵਰਟਾਈਜ਼ ਕੀਤਾ FBI ਦੁਆਰਾ ਲੜਿੰਦਾ ਵਿਕਾਸ ਯਾਦਵ ਔਰ ਇਹ ਜਿਹੜੀ ਮਨੀ ਲਾਂਡਰਿੰਗ ਦੀ ਔਰ ਪਹਾੜੇ ਦੇ ਕਤਲ ਬਾਰੇ ਪੂਰੀ ਸਾਜ਼ਿਸ਼ ਔਰ ਉਸ ਦੀ ਪੂਰੀ ਡਿਟੇਲ ਦਿੱਤੀ ਹੋਈ ਹੈ। ਇਹ ਮੈਂ ਦਿਖਾ ਸਕਦਾ ਕਿ ਭਾਈ ਇਹ ਜਿਹੜਾ ਸਾਰਾ ਪਾਰਟ ਹੈ ਇਹ ਆਪਣੇ ਆਪ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਕਿ ਵੀ ਆਪਣੇ ਲੋਕ ਬਹੁਤ ਵਾਰ ਜਿਹੜੀਆਂ ਚੱਕਵੀਆਂ ਜਿਹੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਮਗਰ ਜਾ ਕੇ ਅਸੀਂ ਕਈ ਵਾਰ ਜਿਹੜੇ ਗੰਭੀਰ ਸੀਰੀਅਸ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਇਗਨੋਰ ਕਰਦੇ ਹਾਂ ਜਾਂ ਉਹਨਾਂ ਦੀ ਬਦਖੋਈ ਕਰਦੇ ਹਾਂ ਜਾਂ ਉਹਨਾਂ ਦੀ ਬਦਖੋਈ ਕਰਨ ਵਾਲਿਆਂ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਹੈ। ਮੈਂ ਸਮਝਦਾ ਵੀ ਅਮਰੀਕਾ ਦੇ ਵਿੱਚ ਸਿੱਖ ਕਾਂਗਰੈਸ਼ਨਲ ਕਾਕਸ ਦੀ ਐਗਜ਼ਿਸਟੈਂਸ ਹੀ ਆਪਣੇ ਆਪ ਦੇ ਵਿੱਚ ਸਾਡੀ ਆਜ਼ਾਦੀ ਦੇ ਰਾਹ ਦੇ ਉੱਤੇ ਇੱਕ ਵੱਡੀ ਜਿਹੜੀ ਹੈ ਉਹ ਪੇਸ਼ਕਦਮੀ ਹੈ, ਕਾਮਯਾਬੀ ਹੈ। ਇੱਕ ਵਕਤ ਆਏਗਾ ਜਦੋਂ ਕਿ ਇਸ ਕਾਕਸ ਜਿਹੜੀ ਸਿੱਖ ਕਾਕਸ ਰਾਹੀਂ ਹੀ ਸਾਡਾ ਖਾਲਿਸਤਾਨ ਦਾ ਕੇਸ ਵੀ ਫਾਈਨਲੀ ਜਿਹੜਾ ਉਹ ਡਿਸਾਈਡਿੰਗ ਫੇਜ਼ ਦੇ ਵਿੱਚ ਜਾਏਗਾ। ਸੋ ਅਸੀਂ ਜਿਹੜਾ ਇਸ ਜ਼ਬਰਦਸਤ ਕੰਮ ਦੇ ਲਈ ਜਿਹੜਾ ਅਮਰੀਕਨ ਸਿੱਖ ਕਾਕਸ ਕਮੇਟੀ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸਾਥੀਆਂ ਨੂੰ ਬ੍ਰੇਕ ਵਿਊਅਰਸ ਹੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ।